एबडक्शन ऑफ अफगान एंड वाइज डॉटर इन पाकिस्तान शॉकिंग। ये उन्होंने मिनिस्ट्री ऑफ एक्सटर्नल अफेयर जी है पिछले कल स्टेटमेंट जारी कर रही है। उन्होंने स्पोक्सपर्सन अरिंदम बागची रिमाइंडेड that India considered it fair to comment on the issue concerning two other countries as the authorities in Pakistan have dragged India into the incident. India ने इस दे उत्ते जिहड़ा पूरा लिया है कि this is of course a shocking incident. This involves two other countries, Afghanistan and Pakistan. और उस सारे च उन्होंने कहा जी ये जिहड़ी है उन्होंने फिजिकली असॉल्ट किया और फलाना किया ढिमका किया। और इस सारे चों उन्होंने कहा जी असी अफगानिस्तान के नाल खड़े हैं क्योंकि असी पीसफुल फ्यूचर चाहते हैं दिसता है। और ये US जनरल ने एग्जैक्टली कहा कि अफगानिस्तान के कुल 1419 ज़िले ने 419 डिस्ट्रिक्ट्स चों तालिबान मिलिटेंट ग्रुप नाउ कंट्रोल्स ए टोटल ऑफ 212 अद्धों ज़्यादा। मतलब ये अमरीका कह रहा है जी गल मार्क जनरल मार्क मिले ने कही स्ट्रैटेजिक मोमेंटम appears to be sort of with the Taliban. Viewers, welcome back on our program. So viewers, थर्ड वाले सेगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਫੌਜ ਦੇ ਚੀਫ ਜਨਰਲ ਮਾਰਕ ਮਿਲੀ ਨੇ ਕਿਹਾ ਹੈ ਕਿ ਅੱਧੇ ਤੋਂ ਜ਼ਿਆਦਾ ਅਫਗਾਨਿਸਤਾਨ ਤਾਲਿਬਾਨ ਦੇ ਕੰਟਰੋਲ ਵਿੱਚ ਹੈ ਅਤੇ ਉਹ ਬਾਕੀ ਦਾ ਰਹਿੰਦਾ ਇਲਾਕਾ ਵੀ ਫਤਿਹ ਕਰ ਸਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਦੋਂ ਕਿਤੇ ਵੀ ਜੰਗ ਚੱਲ ਰਹੀ ਹੁੰਦੀ ਹੈ ਜਾਂ ਹਾਲਾਤ ਜਿਹੜੇ ਨੇ ਉਹ ਸਟੇਬਲ ਨਹੀਂ ਹੁੰਦੇ ਤੇ ਜਿਹੜੀਆਂ ਲੜਾਈ ਕਰਨ ਵਾਲੀਆਂ ਧਿਰਾਂ ਨੇ ਜਿਨ੍ਹਾਂ ਨੂੰ ਤੁਸੀਂ ਵਾਰਿੰਗ ਫੈਕਟਰਸ ਕਹਿੰਦੇ ਹੋ ਜਾਂ ਵਾਰਿੰਗ ਸਾਈਡਸ ਕਹਿੰਦੇ ਹੋ ਉਹਨਾਂ ਦੇ ਆਪਣੇ ਆਪਣੇ ਦਾਅਵੇ ਹੁੰਦੇ ਨੇ ਔਰ ਉਹਨਾਂ ਨੂੰ ਕਈ ਵਾਰ ਸੀਰੀਅਸਲੀ ਨਹੀਂ ਲਿਆ ਜਾਂਦਾ। ਇਹ ਹੁੰਦਾ ਹੈ ਕਿ ਜੀ ਗਰਾਊਂਡ ਤੇ ਕੀ ਹੈ ਪਤਾ ਨਹੀਂ, ਲੇਕਿਨ ਜਦੋਂ ਇੱਕ ਧਿਰ ਜਿਹੜੀ ਦੁਸ਼ਮਣ ਧਿਰ ਹੈ ਬੇਸ਼ੱਕ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਕੋਈ ਸਟੇਟਮੈਂਟ ਦਿੰਦਾ ਹੈ ਤੇ ਉਹਨੂੰ ਤੁਸੀਂ ਸੀਰੀਅਸਲੀ ਲੈਂਦੇ ਹੋ। ਹਾਲਾਂ ਉਹਦੇ 'ਚ ਉਹਨੇ ਵੀ ਥੋੜ੍ਹਾ ਬਹੁਤ ਜਿਹੜਾ ਉਹ ਘੁੱਟ ਕੇ ਰੱਖੀ ਹੁੰਦੀ ਹੈ ਜਾਣਕਾਰੀ, ਪਰ ਜਿੰਨੀ ਕੁ ਹੁੰਦੀ ਹੈ ਇਹਦਾ ਮਤਲਬ ਹੁੰਦਾ ਕਿ ਵੀ ਇਹ ਹਕੀਕਤ ਹੈ। ਹੁਣ ਇਸ 'ਚ ਕੋਈ ਸ਼ੱਕ ਨਹੀਂ ਫਰਵਰੀ 2020 'ਚ ਸਮਝੌਤਾ ਹੁੰਦਾ ਹੈ ਔਰ ਹੁਣ ਇਸ ਗੱਲ ਨੂੰ ਅਮਰੀਕਾ ਨੇ ਜੋ ਡੇਟ ਦਿੱਤੀ ਸੀ ਨਿਕਲਣ ਦੀ ਬੇਸ਼ੱਕ ਉਹਨਾਂ ਨੇ 9/11 ਤੱਕ ਐਕਸਟੈਂਡ ਕੀਤਾ ਪਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ 95% ਤੋਂ ਜ਼ਿਆਦਾ ਅਮਰੀਕੀ ਫੌਜ ਨੈਟੋ ਫੌਜ ਅਫਗਾਨਿਸਤਾਨ 'ਚੋਂ ਨਿਕਲ ਚੁੱਕੀ ਹੈ। ਉਹਨਾਂ ਨੇ ਜਿਹੜਾ ਸਭ ਤੋਂ ਵੱਡਾ 에ਅਰ ਬੇਸ ਕਈ ਮੀਲਾਂ 'ਚ ਫੈਲਿਆ ਹੋਇਆ ਬਡਗਾਮ ਉਹ ਵੀ ਛੱਡ ਦਿੱਤਾ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਨੇ ਕਿਸੇ ਅਮਰੀਕਨ ਸੋਲਜਰ ਜਾਂ ਅਮਰੀਕਨ ਜਿਹੜੇ ਵੀ ਇੰਟਰਸਟ ਨੇ ਉਹਨਾਂ ਨੂੰ ਉੱਥੇ ਹਾਰਮ ਨਹੀਂ ਪਹੁੰਚਾਇਆ। ਜਿਹੜਾ ਪਾਰਟ ਬੜਾ ਕਰੂਸ਼ਲ ਸੀ ਜਿਹੜਾ ਅੱਗੇ ਅਜੇ ਨਹੀਂ ਵੱਧ ਰਿਹਾ, ਇਹਦੇ ਬਾਵਜੂਦ ਅਜੇ ਨੈਗੋਸ਼ੀਏਟਿੰਗ ਟੀਮਸ ਦੋਹਾ ਦੇ ਵਿੱਚ ਬੈਠੀਆਂ ਨੇ। ਜਿਹੜਾ ਅਮਰੀਕਾ ਦਾ ਮੀਡੀਏਟਰ ਜਿਹੜਾ ਓਬਾਮਾ ਐਡਮਿਨਿਸਟ੍ਰੇਸ਼ਨ ਪੀਰੀਅਡ ਤੋਂ ਹੀ ਹੈ ਜਿਹੜਾ ਮਿਸਟਰ ਕੀ ਨਾਂ ਹੈ ਉਹਨਾਂ ਦਾ ਖਲੀਲਜ਼ਾਦ ਹੈ ਨਾ ਜ਼ੁਲਮੇ ਖਲੀਲਜ਼ਾਦ ਉਹ ਉੱਥੇ ਹੀ ਹੈ ਕਿਉਂਕਿ ਜਿਹੜਾ ਸਭ ਤੋਂ ਟਫ ਪਾਰਟ ਸੀ ਜਾਂ ਹੈ ਉਹ ਹੈ ਇੰਟਰਾ ਅਫਗਾਨ ਡਾਇਲੋਗ ਕਿਉਂਕਿ ਅਫਗਾਨਿਸਤਾਨ ਦੀ ਹਕੂਮਤ ਅਸ਼ਰਫ ਗਨੀ ਦੀ ਉਹ ਜਿਹੜੀ ਹੈ ਐਡਮੈਂਟ ਹੈ ਉਹਨਾਂ ਦੇ ਪਿੱਛੇ ਇੰਡੀਆ ਖੜ੍ਹਾ ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਕਿ ਅਮਰੀਕਾ ਦਾ ਸੈਕਟਰੀ ਆਫ ਸਟੇਟ ਜਿਹੜਾ ਹੈ ਉਹ ਇੰਡੀਆ ਜਾ ਰਿਹਾ ਜੁਲਾਈ ਦੇ ਅਖੀਰਲੇ ਹਫਤੇ। ਉਹੀ 3 ਦਿਨ ਨੇ ਜਦੋਂ ਅਫਗਾਨਿਸਤਾਨ ਦਾ ਫੌਜੀ ਚੀਫ ਵੀ ਦਿੱਲੀ 'ਚ ਹੋਣਾ ਹੈ ਔਰ ਜ਼ਾਹਰ ਹੈ ਵੀ ਕੁਛ ਨਾ ਕੁਛ ਇੰਡੀਆ ਅਮਰੀਕਾ ਦੇ ਰਾਹੀਂ ਕੁਛ ਨਾ ਕੁਛ ਸਪੋਇਲ ਸਪੋਰਟ ਜਿਹੜਾ ਉਹਦਾ ਰੋਲ ਹੈ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵੀ ਕਰ ਰਿਹਾ। ਸੋ ਇਹ ਤਾਂ ਸਾਈਡ ਦੇ ਉੱਤੇ ਚੱਲ ਹੀ ਰਿਹਾ ਔਰ ਇਹਦੇ ਚੱਲਦਿਆਂ ਹੀ ਅਸੀਂ ਜਿਹੜੀ ਇੱਕ ਸੈਡਰ ਡਿਵੈਲਪਮੈਂਟ ਦੇਖੀ ਕਿ ਉਹ ਦੁਸ਼ਾਂਦੇ ਹੋਏ ਜਾਂ ਤਾਸ਼ਕੰਦ ਹੋਏ ਉਹਦੇ 'ਚ ਕਿਵੇਂ ਅਫਗਾਨਿਸਤਾਨ ਦੇ ਅਸ਼ਰਫ ਗਨੀ ਨੇ ਔਰ ਇੰਡੀਆ ਦੀ ਚੁੱਕ ਦੇ ਉੱਤੇ ਕੀ ਰੋਲ ਅਦਾ ਕੀਤਾ, ਪਾਕਿਸਤਾਨ ਨੇ ਉਹਨੂੰ ਠੀਕ ਹੈਂਡਲ ਕੀਤਾ ਇਮਰਾਨ ਖਾਨ ਨੇ। ਲੇਕਿਨ ਫਿਰ ਜਿਹੜੀ ਘਟਨਾ ਇਸਲਾਮਾਬਾਦ 'ਚ ਜਿਹੜੇ ਅਫਗਾਨਿਸਤਾਨ ਦੇ ਐਂਬੈਸਡਰ ਉਹਨਾਂ ਦੀ ਡਾਟਰ ਦੇ ਹਵਾਲੇ ਨਾਲ ਅਗਵਾ ਔਰ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਸਬੰਧ ਜਿਹੜਾ ਉਹ ਜਾ ਰਹੇ ਹਾਂ ਸਾਰੇ ਸਿਕਿਉਰਿਟੀ ਆਪਣੇ ਸਟਾਫ ਔਰ ਐਂਬੈਸਡਰ ਚਲੇ ਗਏ। ਹਾਲਾਂ ਜਿਹੜੀ ਪਾਕਿਸਤਾਨ ਦੀ ਇਹਦੇ 'ਤੇ ਇੰਟਰਨਲ ਇਨਵੈਸਟੀਗੇਸ਼ਨ ਆਈ ਅਗਵਾ ਦੀ ਸਟੋਰੀ ਨੂੰ ਤਾਂ ਵੇਟ ਨਹੀਂ ਮਿਲਿਆ, ਇਸ ਲਈ ਇੰਡੀਅਨ ਮੀਡੀਆ ਔਰ ਦੂਜਾ ਜਿਨ੍ਹਾਂ ਨੇ 2-3 ਦਿਨ ਬੜਾ ਸ਼ੋਰ ਪਾਇਆ ਸੀ ਉਹ ਵੀ ਟਿਕ ਕੇ ਬੈਠ ਗਏ। ਲੇਕਿਨ ਇਸ ਸਾਰੇ ਦੀ ਬਦਮਗਜ਼ੀ ਵੀ ਪੈਦਾ ਹੋਈ। ਫਿਰ
ਅਸੀਂ ਕੰਧਾਰ ਦੇ ਵਿੱਚ ਦੇਖਦੇ ਹਾਂ ਕਿ ਉੱਥੇ ਇੱਕ ਜਿਹੜਾ ਐਮਬੈਡਡ ਜਰਨਲਿਸਟ ਸੀ ਰਾਇਟਰ ਨਿਊਜ਼ ਏਜੰਸੀ ਦੇ ਲਈ ਮਿਸਟਰ ਦਾਨਿਸ਼ ਸਦੀਕੀ ਸ਼ਾਇਦ ਉਹਨਾਂ ਦਾ ਨਾਮ ਹਾਂ ਦਾਨਿਸ਼ ਸਦੀਕੀ ਉਹ ਮਾਰੇ ਗਏ। ਉਹਨੂੰ ਵੀ ਇੰਡੀਆ ਨੇ ਇਸ ਢੰਗ ਨਾਲ ਕੀਤਾ ਜਿਵੇਂ ਤਾਲਿਬਾਨ ਨੇ ਫੜ ਕੇ ਮਾਰਿਆ ਹੋਏ। ਔਰ ਇਸ ਸਾਰੇ ਨੂੰ ਹਾਲਾਂ ਬੜਾ ਕੇਪੇਬਲ ਜਰਨਲਿਸਟ ਸੀ ਔਰ ਇਹ ਵੀ ਇੰਡੀਆ 'ਚ ਚਰਚਾ ਹੈ ਕਿਉਂ ਜੀ ਉਹਦੇ ਤੇ ਮੋਦੀ ਨੇ ਕੋਈ ਇੱਕ ਲਫ਼ਜ਼ ਵੀ ਅਫਸੋਸ ਦਾ ਇਜ਼ਹਾਰ ਨਹੀਂ ਕੀਤਾ। ਉਹਦਾ ਕਾਰਨ ਕਿਉਂਕਿ ਇਹੀ ਦਾਨਿਸ਼ ਸਦੀਕੀ ਹਾਲਾਂ ਇੰਡੀਅਨ ਸਿਟੀਜ਼ਨ ਔਰ ਰॉयटर 'ਚ ਬੜਾ ਔਰ ਉਹਨੂੰ ਟੌਪ ਅਵਾਰਡ ਵੀ ਮਿਲੇ ਕਿਉਂਕਿ ਉਹਨੇ ਜਿਹੜਾ CAA ਦੇ ਖਿਲਾਫ ਪ੍ਰੋਟੈਸਟ ਸੀ ਦਿੱਲੀ ਦੇ ਵਿੱਚ ਸ਼ਾਹੀਨ ਬਾਗ 'ਚ ਉਹਦੀਆਂ ਪਿਕਚਰਸ ਵੀ ਕਵਰ ਕੀਤੀਆਂ ਸੀ ਜਿਹਦੇ ਕਰਕੇ ਉਹ ਰੈਕਗਨਾਈਜ਼ਡ ਸੀ ਸਾਰੇ ਪਾਸੇ। ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਹੋ ਰਿਹਾ ਹੈ ਸੋ ਇਹ ਜੋ ਮਰਜ਼ੀ ਇੰਡੀਅਨ ਜਾਂ ਇੰਡੀਅਨ ਮੁਸਲਮਾਨ ਆਪਣੇ ਆਪ ਨੂੰ ਕਹੀ ਜਾਣ ਕੇ ਜੀ ਅਸੀਂ ਕਿੰਨੇ ਨੈਸ਼ਨਲਿਸਟ ਹੈ ਮੋਦੀ ਨੇ ਜਿਹੜਾ ਜਿਨ੍ਹਾਂ ਦੇ ਮੁਲਕ ਦਾ ਸਿਟੀਜ਼ਨ ਹੈ ਉਹ ਤਾਂ ਇੱਕ ਲਫ਼ਜ਼ ਵੀ ਕਾਲ ਕਰਨੀ ਉਹਨਾਂ ਦੀ ਫੈਮਿਲੀ ਜਾਂ ਦੂਜੇ ਤਾਂ ਦੂਰ ਦੀ ਗੱਲ ਹੈ ਟਵੀਟ ਤੱਕ ਨਹੀਂ ਕੀਤਾ। ਪਰ ਜੇ ਅਸੀਂ ਹੁਣ ਦੇਖਣਾ ਹੋਏ ਕਿ ਵੀ ਮੋਰ ਲਾਇਲ ਦੈਨ ਦਾ ਕਿੰਗ ਅਫਗਾਨ ਪ੍ਰੈਜ਼ੀਡੈਂਟ ਅਸ਼ਰਫ ਗਨੀ ਕਾਲਸ ਦਾਨਿਸ਼ ਸਦੀਕੀਜ਼ ਫਾਦਰ। ਹੁਣ ਜਿਹੜਾ ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਉਹ ਉਹਨੂੰ ਜਿਹੜਾ ਦਾਨਿਸ਼ ਸਦੀਕੀ ਦੇ ਫਾਦਰ ਦੇ ਨਾਲ ਗੱਲ ਕਰ ਰਿਹਾ ਔਰ ਉਹਨੇ ਕਰਕੇ ਅਫਸੋਸ ਦਾ ਇਜ਼ਹਾਰ ਕੀਤਾ। ਪ੍ਰੈਜ਼ੀਡੈਂਟ ਅਸ਼ਰਫ ਗਨੀ ਕਾਲਡ ਪ੍ਰੋਫੈਸਰ ਸਦੀਕੀ ਫਾਦਰ ਆਫ ਰਾਇਟਰ ਜਰਨਲਿਸਟ the late Danish Siddiqui, ਉਹਨਾਂ ਦੇ father ਵੀ professor ਨੇ, and conveyed his condolences over the death of his son to his family, friends and colleagues. The president termed his death as a great loss for journalism fraternity or said Azam Amin, special secretary of Afghan president. ਔਰ ਇਹ ਪੁਲਿਟਜ਼ਰ ਪ੍ਰਾਈਜ਼ ਵੀ ਮਿਲਿਆ ਹੋਇਆ ਸੀ ਮਿਸਟਰ ਦਾਨਿਸ਼ ਸਦੀਕੀ ਨੂੰ। ਹੁਣ ਇਸ ਤੋਂ ਤੁਸੀਂ ਇੱਕ ਪਾਰਟ ਤਾਂ ਇਹ ਕਰ ਸਕਦੇ ਹੋ ਕਿ ਇੱਧਰ ਤਾਂ ਇਹਨਾਂ ਨੇ ਮੋਦੀ ਨੇ ਕਾਲ ਤੱਕ ਕਰਨਾ ਟਵੀਟ ਤੱਕ ਕਰਨਾ ਨਹੀਂ ਯੋਗ ਸਮਝਿਆ, ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ ਕਰ ਰਿਹਾ। ਪਰ ਦੂਸਰੇ ਪਾਸੇ ਜਿਹੜੀ ਪਾਕਿਸਤਾਨ ਦੇ ਵਿੱਚ ਅਫਗਾਨ ਐਂਬੈਸਡਰ ਦੀ ਡਾਟਰ ਦੀ ਅਗਵਾ ਦੀ ਕਹਾਣੀ ਜਿਹੜੀ ਬਿਲਕੁਲ ਫੇਕ ਨਿਊਜ਼ ਸਾਬਤ ਹੋਈ, ਉਹਦੇ ਤੇ ਤੁਸੀਂ ਖਬਰ ਦੇਖਦੇ ਹੋ ਐਬਡਕਸ਼ਨ ਆਫ ਅਫਗਾਨ ਐਨਵਾਇਜ਼ ਡਾਟਰ ਇਨ ਪਾਕਿਸਤਾਨ ਸ਼ੌਕਿੰਗ ਕਿ ਜੀ ਅਸੀਂ ਬਿਲਕੁਲ ਹਿਲ ਕੇ ਰਹਿ ਗਏ ਹਾਂ। ਇਹ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜੀ ਹੈ ਪਿਛਲੇ ਕੱਲ੍ਹ ਇਹ ਸਟੇਟਮੈਂਟ ਜਾਰੀ ਕਰ ਰਹੀ ਹੈ। ਉਹਨਾਂ ਦਾ ਸਪੋਕਸਪਰਸਨ ਅਰਿੰਦਮ ਬਾਗਚੀ reminded that India considered it fair to comment on the issue concerning two other countries as the authorities in Pakistan have dragged India into the incident. Drag ਕੀ ਉਹਨਾਂ ਨੇ ਕਿਹਾ ਵੀ ਹੈ ਹੀ ਫੇਕ ਹੈ ਔਰ ਜਿਹੜੀ ਇਹਨਾਂ ਦੀ ਅਫਗਾਨਿਸਤਾਨ ਦੀ ਐਮਬੈਸੀ ਹੈ ਇਸਲਾਮਾਬਾਦ ਉਹਨੂੰ ਰਨ ਹੀ ਰੌ ਕਰਦਾ। ਉਹ ਉਹਨਾਂ ਦੇ ਹੀ ਬੰਦੇ ਉੱਥੇ ਬੈਠੇ ਹੋਏ ਨੇ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕ੍ਰੀਏਟ ਕੀਤਾ ਪਾਕਿਸਤਾਨ ਨੂੰ, ਪਰ ਕਿਉਂਕਿ ਉਹਨਾਂ ਦਾ CCTV ਸਿਸਟਮ ਔਰ ਇਹ ਆ ਗਿਆ ਵੀ ਉਹ ਆਪਣੀ ਡਿਪਲੋਮੈਟਿਕ ਗੱਡੀ ਗਾਰਡ ਛੱਡ ਕੇ ਪ੍ਰਾਈਵੇਟ ਟੈਕਸੀ ਲੈਂਦੀ ਹੈ ਇੱਕ ਤਾਂ, ਫਿਰ ਉੱਥੋਂ ਇਸਲਾਮਾਬਾਦ ਤੋਂ ਰਾਵਲਪਿੰਡੀ ਪਹੁੰਚ ਜਾਂਦੀ ਹੈ ਔਰ ਆਪਣਾ ਫੋਨ ਘਰ ਛੱਡ ਜਾਂਦੀ ਹੈ। ਹੁਣ ਹੁੰਦਾ ਇਹ ਹੈ ਕਿ ਫੋਨ ਭਾਵੇਂ ਤੁਹਾਡਾ ਬੰਦ ਵੀ ਹੋਏ ਕਿ ਇਹ ਜਿਹੜਾ ਟਰੇਸ ਹੋ ਜਾਂਦਾ ਵੀ ਤੁਸੀਂ ਕਿੱਥੇ ਹੋ। ਸੋ ਇਹ ਸਬੂਤ ਖਤਮ ਕਰਨ ਲਈ, ਪਰ ਹੁਣ CCTV ਕੈਮਰਿਆਂ 'ਚ ਤਾਂ ਬੁਰਕਾ ਵੀ ਤੁਸੀਂ ਪਾਇਆ ਹੋਇਆ ਲੁਕ ਤਾਂ ਨਹੀਂ ਸਕਦੇ। ਹੁਣ ਉਹਦਾ ਮੰਤਵ ਹੀ ਹੋਰ ਸੀ, ਲੇਕਿਨ ਇੰਡੀਆ ਨੇ ਇਸ ਦੇ ਉੱਤੇ ਜਿਹੜਾ ਪੂਰਾ ਲਿਆ ਕਿ this is of course a shocking incident. This involves two other countries, Afghanistan and Pakistan. ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਹੈ ਉਹਨੂੰ ਫਿਜ਼ੀਕਲੀ ਅਸੌਲਟ ਕੀਤਾ ਔਰ ਫਲਾਣਾ ਕੀਤਾ ਢਿਮਕਾ ਕੀਤਾ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਜੀ ਅਸੀਂ ਅਫਗਾਨਿਸਤਾਨ ਦੇ ਨਾਲ ਖੜੇ ਹਾਂ ਕਿਉਂਕਿ ਅਸੀਂ ਪੀਸਫੁਲ ਫਿਊਚਰ ਚਾਹੁੰਦੇ ਹਾਂ ਦਿਸ ਦੈਟ। ਸੋ ਮਤਲਬ ਇਹ ਮੈਂ ਦੋ ਸਾਈਡ ਖਬਰਾਂ ਇਸ ਲਈ ਇਸ ਸਟੋਰੀ ਦੇ ਨਾਲ, ਕਿਉਂਕਿ ਮੇਨ ਤਾਂ ਸਾਡਾ ਹੈ ਵੀ ਅਮਰੀਕਾ ਦਾ ਜਿਹੜਾ US ਜੁਆਇੰਟ ਚੀਫ ਆਫ ਸਟਾਫ ਹੈ ਮਿਸਟਰ ਮਾਰਕ ਮਿਲੇ, ਅੱਜ ਦੀ ਸਟੇਟਮੈਂਟ ਦੇ ਤੋਂ ਪਹਿਲਾਂ ਇਹ ਦੋਨੋਂ ਹਾਲਾਤ ਦੇਖ ਲੈਣੇ ਇੰਪੋਰਟੈਂਟ ਨੇ ਕਿ ਗਰਾਊਂਡ ਤੇ ਕੀ ਚੱਲ ਰਿਹਾ ਹੈ, ਇੰਡੀਆ ਕਿਵੇਂ ਇਹਨੂੰ ਟਿਲਟ ਦੇ ਰਿਹਾ ਹੈ ਔਰ ਅਫਗਾਨਿਸਤਾਨ ਦਾ ਫੌਜੀ ਚੀਫ ਔਰ ਅਮਰੀਕਾ ਦਾ ਸੈਕਟਰੀ ਆਫ ਸਟੇਟ ਇਹ ਟੁਗੈਦਰ ਜੁਲਾਈ ਦੇ ਲਾਸਟ ਵੀਕ 'ਚ ਦਿੱਲੀ 'ਚ ਹੋਣਗੇ। ਜਿਹੜਾ ਇੰਟਰਨਲ ਅਫੇਅਰ ਹੈ ਪਾਕਿਸਤਾਨ ਦਾ ਉਹਦੇ ਤੇ ਇੰਡੀਆ ਕਮੈਂਟ ਕਰ ਰਿਹਾ ਕਿ ਜੀ ਇਹ ਬਹੁਤ ਸ਼ੌਕਡ ਹੈ ਉਹਦੀ ਅਗਵਾ ਦੀ ਕਹਾਣੀ ਤੋਂ। ਪਰ ਜਿਹੜਾ ਆਪਣਾ ਸਿਟੀਜ਼ਨ ਹੈ ਇੰਡੀਆ ਦਾ ਦਾਨਿਸ਼ ਸਦੀਕੀ ਜਿਹੜਾ ਪੁਲਿਟਜ਼ਰ ਪ੍ਰਾਈਜ਼ ਵਿਨਰ ਡਿਸਟਿੰਗੁਇਸ਼ਡ ਜਰਨਲਿਸਟ ਹੈ, ਉਹਦੇ ਤੇ ਮੋਦੀ ਜਿਹੜਾ ਹੈ ਉਹ ਇੱਕ ਟਵੀਟ ਤੱਕ ਕਰਨਾ ਯੋਗ ਨਹੀਂ ਸਮਝਦਾ। ਪਰ ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਦਾਨਿਸ਼ ਸਦੀਕੀ ਦੇ ਫਾਦਰ ਨੂੰ ਜਿਹੜਾ ਪ੍ਰੋਫੈਸਰ ਸਦੀਕੀ ਨੂੰ
ਕਾਲ ਕਰਕੇ ਅਫਸੋਸ। ਸੋ ਇਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਅਫਗਾਨਿਸਤਾਨ ਨੂੰ ਰਨ ਕੌਣ ਕਰ ਰਿਹਾ ਇਸ ਵੇਲੇ, ਜਿਹੜੀ ਹਕੂਮਤ ਕਾਬਲ 'ਚ ਬਿਠਾਈ ਹੋਈ ਹੈ। ਗਰਾਊਂਡ ਤੇ ਕੀ ਹੈ, ਔਰ ਇਹ ਇੰਡੀਅਨ ਮੀਡੀਆ ਦੀ ਹੀ ਉਹਨਾਂ ਦੀ PTI ਦੀ ਖਬਰ ਹੈ, ਤਾਲਿਬਾਨ ਨਾउ ਕੰਟਰੋਲ ਅਬਾਊਟ ਹਾਫ ਆਫ ਅਫਗਾਨ ਡਿਸਟ੍ਰਿਕਟ ਸੈਂਟਰਸ US ਜਨਰਲ। ਔਰ ਇਹ ਉਹਨਾਂ ਨੇ ਕੋਟ ਕੀਤਾ ਹੈ, ਔਰ ਇਹ US ਜਨਰਲ ਨੇ ਐਗਜ਼ੈਕਟਲੀ ਕਿਹਾ ਕਿ ਅਫਗਾਨਿਸਤਾਨ ਦੇ ਕੁੱਲ 1419 ਜ਼ਿਲ੍ਹੇ ਨੇ। ਬੜਾ ਵੱਡਾ ਮੁਲਕ ਹੈ, ਜੀ ਆਬਾਦੀ ਤਾਂ ਉਹਨਾਂ ਦੀ ਸ਼ਾਇਦ 4 ਕਰੋੜ ਹੈ, 40 ਮਿਲੀਅਨ ਦੇ ਨੇੜੇ ਹੈ, ਪਰ ਕਾਫੀ ਵਾਸਟ ਕੰਟਰੀ ਹੈ। ਜੀ ਔਰ ਉਹਦੇ 419 ਡਿਸਟ੍ਰਿਕਟਸ ਚੋਂ ਤਾਲਿਬਾਨ ਮਿਲੀਟੈਂਟ ਗਰੁੱਪ ਨਾउ ਕੰਟਰੋਲਸ ਅ ਟੋਟਲ ਆਫ 212। ਆਲਮੋਸਟ ਅੱਧਿਓਂ ਜ਼ਿਆਦਾ, ਮਤਲਬ ਇਹ ਅਮਰੀਕਾ ਕਹਿ ਰਿਹਾ, ਇਹਦਾ ਮਤਲਬ ਹੈ ਵੀ ਅੱਧਿਓਂ ਜ਼ਿਆਦਾ ਨਹੀਂ ਨੇ, ਇਹ 3/4 ਨੇ। ਕਿਉਂਕਿ ਜਿਹੜਾ ਤਾਲਿਬਾਨ ਦਾ ਜਿਹੜਾ ਡੈਲੀਗੇਸ਼ਨ ਮਾਸਕੋ 'ਚ ਬੈਠਾ ਸੀ, ਉਹਨਾਂ ਨੇ 80 to 85% ਕਿਹਾ ਸੀ, ਔਰ ਇਹਦੀ ਸਟੇਟਮੈਂਟ ਤੋਂ ਲੱਗਦਾ ਵੀ ਉਹ ਜ਼ਿਆਦਾ। ਉਹਨਾਂ ਨੇ ਕਿਹਾ ਜੀ ਕਾਬਲ ਅਸੀਂ ਜਦੋਂ 2 ਹਫ਼ਤੇ 'ਚ ਲੈ ਸਕਦੇ ਹਾਂ, ਬਟ ਅਸੀਂ ਐਵੇਂ ਕਰਨਾ ਨਹੀਂ ਚਾਹੁੰਦੇ, ਅਸੀਂ ਪੀਸ ਨੂੰ ਚਾਂਸ ਦੇਣਾ ਚਾਹੁੰਦੇ। ਔਰ ਇਹਦੇ ਨਾਲ ਜਿਹੜੀ ਗੱਲ ਜਨਰਲ ਮਾਰਕ ਮਿਲੇ ਨੇ ਕਹੀ, ਸਟ੍ਰੈਟੇਜਿਕ ਮੋਮੈਂਟਮ appears to be sort of with the ਤਾਲਿਬਾਨ। ਇਹ ਬੜਾ ਪੋਲਾਈਟ ਵੇ ਹੈ ਕਹਿਣ ਦਾ ਕਿ ਅਲਟੀਮੇਟਲੀ ਜਿਹੜਾ ਮੈਦਾਨ ਹੈ ਉਹ ਤਾਲਿਬਾਨ ਦੇ ਹੱਥ 'ਚ ਹੀ ਰਹਿਣਾ, ਕਿ ਜਿਹੜਾ ਸਟ੍ਰੈਟੇਜਿਕ ਮੋਮੈਂਟਮ, ਕਿ ਜਿਹੜੀ ਮੋਮੈਂਟਮ ਵਿਉਂਤਬੰਦੀ ਦੇ ਨਾਲ, ਹੁਣ ਇਹ ਵੀ ਜਿਹੜੀ ਇਹ ਡਿਪਲੋਮੈਟਿਕ ਲੈਂਗੁਏਜ ਹੈ, ਫੌਜੀ ਮੈਂ ਵਰਤਦਾ ਨਹੀਂ, ਪਰ ਹੁਣ ਇਹ ਵੀ ਤਾਂ ਦੱਸਣਾ ਨਾ ਕਿ ਵੀ ਇਹ ਸਾਡੇ ਪੱਲੇ ਵੀ ਕੁਝ ਨਹੀਂ ਹੈ। ਉਹ ਕਹਿ ਰਿਹਾ ਸਟ੍ਰੈਟੇਜਿਕ ਮੋਮੈਂਟਮ appears to be sort of with the Taliban, or there is a possibility of a complete Taliban takeover। ਇਹਦੀ ਪੋਸਿਬਿਲਿਟੀ ਕੀ, ਹੁਣ ਤੁਸੀਂ ਖੁਦ ਕਹਿ ਰਹੇ ਹੋ ਕਿ ਭਾਈ ਉਹਦਾ ਅੱਧਿਓਂ ਜ਼ਿਆਦਾ ਉਹਨਾਂ ਦੇ ਕੋਲ ਹੈ, ਔਰ ਉਹਨਾਂ ਨੇ ਕਿਹਾ ਔਰ ਦਾ ਪੋਸਿਬਿਲਿਟੀ ਆਫ ਐਨੀ ਨੰਬਰ ਆਫ ਅਦਰ ਸਿਨੈਰੀਓਜ਼। ਹੁਣ ਅਦਰ ਸਿਨੈਰੀਓਜ਼ ਦੇ ਵਿੱਚ ਇਹ ਵੀ ਹੋ ਸਕਦਾ ਹੈ ਇਹਨਾਂ ਦੇ ਕੋਈ ਵਾਰਲॉर्ड ਇੱਕ ਤਰਫੋਂ ਆਣ, ਦੂਜੇ ਆਣ। ਹੁਣ ਇਹ ਕਹਿਣਾ ਨਹੀਂ ਚਾਹੁੰਦੇ ਕਿ ਜੀ ਗਵਰਨਮੈਂਟ ਜਿਹਨੂੰ ਅਸੀਂ ਜਿਹੜਾ ਉਹ 3 ਟ੍ਰਿਲੀਅਨ ਡਾਲਰ ਜਿੱਥੇ ਅਫਗਾਨਿਸਤਾਨ 'ਚ ਅਸੀਂ ਖਰਚ ਕੀਤੇ, 3 ਲੱਖ ਫੌਜ ਰੱਖੀ ਹੋਈ ਹੈ, ਔਰ ਇਹ ਪ੍ਰੋਮਿਸ ਕਰਕੇ ਆਏ ਨੇ ਕਿ ਅਗਲੇ ਅਸੀਂ 4 ਸਾਲ ਹੋਰ 2025 ਤੱਕ ਜਿਹੜੀ ਹੈ ਇੰਨੇ ਬਿਲੀਅਨ ਡਾਲਰ ਦੇਾਂਗੇ ਤਨਖਾਹਾਂ ਜਾਂ ਦੂਜੇ, ਕਿ ਵੀ ਉਹ ਤਾਂ ਕਲੈਪਸ ਹੋਣ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਆਈ ਡੋਂਟ ਥਿੰਕ ਦ ਐਂਡ ਗੇਮ ਇਜ਼ ਯੈਟ ਰਿਟਨ, ਇਹ ਨੈਗੇਟਿਵ ਆਊਟਕਮ, ਇਹ ਤਾਲਿਬਾਨ ਆਟੋਮੈਟਿਕ ਟੇਕ ਓਵਰ ਇਜ਼ ਨਾਟ ਅ ਫੋਰਗੋਨ ਕਨਕਲੂਜਨ, ਕਿ ਵੀ ਇਹ ਵੀ ਨਹੀਂ ਹੈ ਕਿ ਵੀ ਇਹ ਜਿਹੜਾ ਹੋਏ, ਕਿਉਂਕਿ ਅਜੇ ਤਾਲਿਬਾਨ ਨੇ ਸਿਆਣਪ ਦਾ ਕੰਮ ਜਿਹੜਾ ਰੱਖਿਆ ਕਿ ਜਿਹੜੇ ਉਹਨਾਂ ਦੇ 34 ਪ੍ਰੋਵਿੰਸ਼ੀਅਲ ਕੈਪੀਟਲਸ ਨੇ, ਰਾਜਧਾਨੀਆਂ ਨੇ, ਉਹਨਾਂ ਨੇ ਆਲੇ ਦੁਆਲੇ ਉਹਨਾਂ ਨੇ ਕਿਹਾ ਵੀ ਰਾਜਧਾਨੀਆਂ ਕੀ ਆ, ਜੋ ਮਰਜ਼ੀ ਲੈ ਲਓ। ਉਹ 4 ਚੁਫੇਰੇ ਘੇਰ ਕੇ ਬੈਠ ਗਏ ਨੇ। ਹੁਣ ਇਸ ਸਟੇਟਮੈਂਟ ਨੂੰ ਜੇ ਅਸੀਂ ਓਨੈਸਟਲੀ ਐਨਾਲਾਈਜ਼ ਕਰੀਏ ਤੇ ਇਹ ਜਿਹੜਾ ਬਿਲਕੁਲ ਇਸ ਚੋਂ ਅਸੀਂ ਇਹੀ ਕੱਢਦੇ ਹਾਂ ਕਿ ਉਹ ਕਹਿ ਰਿਹਾ ਕਿ ਵੀ ਆਰ ਗੋਇੰਗ ਟੂ ਫਾਈਂਡ ਆਊਟ ਦ ਲੈਵਲਸ ਆਫ ਵਾਇਲੈਂਸ, ਡਜ਼ ਇਟ ਗੋ ਅਪ, ਡਜ਼ ਇਟ ਸਟੇ ਦ ਸੇਮ, there is the possibility of negotiated outcome still out there, there is the possibility of Taliban takeover and any number of other scenarios। ਕਿਉਂਕਿ ਗੱਲਬਾਤ ਚੱਲ ਰਹੀ ਹੈ, ਔਰ ਜਿਵੇਂ ਅਸੀਂ ਕਿਹਾ ਸੀ ਵੀ ਤਾਲਿਬਾਨ ਵੀ ਇਹ ਸੋਚਦੇ ਨੇ ਕਿ ਜੇ ਅਸੀਂ ਫੌਜੀ ਤਾਕਤ ਦੇ ਨਾਲ ਲਿਆ, ਜਿਹੜਾ ਉਹ ਜਦੋਂ ਵੀ ਮਰਜ਼ੀ ਲੈ ਸਕਦੇ ਨੇ, ਤੇ ਸਾਡੀ ਰੈਕਗਨੀਸ਼ਨ ਨਹੀਂ ਹੋਏਗੀ ਮੁਲਕ ਦੀ, ਉਹਨਾਂ ਦੀ ਹਕੂਮਤ ਦੀ। ਉਹ ਰੈਕਗਨੀਸ਼ਨ ਚਾਹੁੰਦੇ ਨੇ, ਕਿਉਂਕਿ ਉਹ ਜਿਹੜੀ ਰੀਕਨਸਟਰਕਸ਼ਨ ਹੈ ਅਫਗਾਨਿਸਤਾਨ ਦੀ, ਉਹਦੇ 'ਚ ਵੀ ਅਮਰੀਕੀ ਪੈਸਾ ਵੀ ਚਾਹੁੰਦੇ ਨੇ, ਚਾਈਨਾ ਦਾ ਵੀ ਇੰਟਰਸਟ ਹੈ, ਰਸ਼ੀਆ ਦਾ ਵੀ ਇੰਟਰਸਟ ਹੈ। ਪਰ ਕੁੱਲ ਮਿਲਾ ਕੇ ਅਮਰੀਕਾ ਦੇ ਚੀਫ ਜੁਆਇੰਟ ਆਫ ਸਟਾਫ ਦੀ ਇਹ ਸਟੇਟਮੈਂਟ ਦੱਸਦੀ ਹੈ ਕਿ ਗਰਾਊਂਡ ਤੇ ਹਕੀਕਤ ਕੀ ਹੈ। ਤੇ ਜੇ ਭਾਰਤ ਔਰ ਉਹਨਾਂ ਦੀ ਇਹ ਅਸ਼ਰਫ ਗਨੀ ਰਜੀਮ ਇਸ ਸਾਰੇ ਚੋਂ ਵੀ ਇਹ ਕੁਝ ਭਾਲਦੇ ਨੇ, ਤੇ ਮੇਰਾ ਖਿਆਲ ਹੈ ਵੀ ਸੂਨਰ ਔਰ ਲੇਟਰ ਜਿਹੜੀ ਟਰੂਥ ਹੈ ਉਹਨੂੰ ਤਾਂ ਕੋਈ ਝੁਠਲਾ ਨਹੀਂ ਸਕਦਾ ਹੁੰਦਾ। ਇਹ ਵੀ ਜਿਹੜੇ ਨੇ ਦੇ ਵਿਲ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਕੰਧ ਤੇ ਲਿਖਿਆ ਪੜ੍ਹ ਨਹੀਂ ਰਹੇ, ਪਰ ਇਹਨਾਂ ਨੂੰ ਵੀ ਪੜ੍ਹਨਾ ਪਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤੇ ਤੋਂ ਬਾਅਦ।